टिकटॉक स्टार मनाहल मलक ਦੀ ਵੀਡੀਓ ਜਿਹੜੀ ਆ ਨਾ ਉਹ ਅੰਨ੍ਹੇਵਾਹ ਵਾਇਰਲ ਹੋ ਗਈ ਜਿਹਦੇ ਵਿੱਚ ਜਨਾਬੇ ਅਲੀ ਉਹ ਬੋਸੋ ਕਨਾਰ ਕਰ ਰਹੀ ਆ ਇਹ ਕਰ ਰਹੀ ਆ ਉਹ ਕਰ ਰਹੀ ਮੈਂ ਜਨਾਬੇ ਅਲੀ ਤੁਹਾਡੀ ਮੰਜ਼ਰਕਸ਼ੀ ਉਹਨਾਂ ਵੀਡੀਓ ਦੀ ਉੱਦਾਂ ਕਰ ਦੇਣੀ ਆ ਕਿ ਤੁਹਾਡੀ ਇੰਜ ਤਸੱਲੀ ਹੋ ਜਾਣੀ ਆ ਕਿ ਤੁਹਾਨੂੰ ਵੀਡੀਓ ਦੇਖਣ ਦੀ ਲੋੜ ਹੀ ਨਹੀਂ ਰਹਿਣੀ ਕਿ ਜਿਹੜੀ ਬੋਸੋ ਕਨਾਰ ਉਹਦੇ ਵਿੱਚ ਨਜ਼ਰ ਆ ਰਹੀ ਆ ਉਹਦੇ ਵਿੱਚ ਕੁਝ ਚੀਜ਼ਾਂ ਤੁਹਾਡੇ ਮੂੰਹ 'ਚ ਜਾ ਰਹੀਆਂ ਵਾ ਉਹ ਕਿੱਦਾਂ ਜਾ ਰਹੀਆਂ ਵਾ ਕਿ ਸਾਡੀ ਕੌਮ ਜਿਹੜੀ ਆ ਟਿਕਟੋਕਰਾਂ ਦੇ ਮਗਰ ਲੱਗ ਗਈ ਆ ਵੱਡਾ ਮਾਲ ਦਿਖਾ ਕੇ ਤੁਸੀਂ ਉਹਨਾਂ ਨੂੰ ਆਪਣੇ ਮਗਰ ਲਾ ਲਿਆ ਵਾ। ਹੁਣ ਜਨਾਬੇ ਅਲੀ ਮਨਾਹਲ ਮਲਕ ਦਾ एक बयान सामने आया वा मगरमच्छ दे आंसू रो रही है। नज़ीबा वीडियोस आप लोगों के सामने आई होंगी जो कि एडिट की हुई और फेक हैं। मेरी फैमिली और मैं बहुत ज़्यादा डिप्रेशन का शिकार हैं। यही चाहती हूँ कि आप लोग जिस तरह मुझे सपोर्ट करते आए हैं उसी तरह मुझे अब भी सपोर्ट करें। FIA वाले नूं कहांगा कि जनाब इन्हां दी एक प्रॉपर तहकीकात करो। अपने आप ही एक ऐटम करते हैं साडी कौम दा बेड़ा गर्क करते हैं ते आराम नाल सैर ते हो के बह जांदे आ। करना की चाहते इस टिकटॉकर साडी कौम दे नाल ਇੰਨੀ ਅਖਲਾਕੀਅਤ ਤੋਂ ਥੱਲੇ ਡਿੱਗ ਜਾਂਦੇ ਆ। ਵੀਡੀਓ ਦੇ ਨਾਲ ਮੂੰਹ ਮੈਚ ਕਰ ਲਓ, ਵੀਡੀਓ ਦੇ ਨਾਲ ਬਾਕੀ ਚੀਜ਼ਾਂ ਮੈਚ ਕਰ ਲਓ, ਸਾਰੀਆਂ ਪੂਰੀਆਂ ਆਂਡੀਆਂ ਵਾ, ਹਰ ਚੀਜ਼ ਬਰਾਬਰ। अस्सलाम वालेकुम। ਅੱਛਾ ਜੀ, ਟਿਕਟੌਕ ਸਟਾਰ ਮਨਾਹਲ ਮਲਕ ਦੀ ਵੀਡੀਓ ਜਿਹੜੀ ਆ ਨਾ ਉਹ ਅੰਨ੍ਹੇਵਾਹ ਵਾਇਰਲ ਹੋ ਗਈ ਜਿਹਦੇ ਵਿੱਚ ਜਨਾਬੇ ਅਲੀ ਉਹ ਬੋਸੋ ਕਨਾਰ ਕਰ ਰਹੀ ਆ ਇਹ ਕਰ ਰਹੀ ਆ ਉਹ ਕਰ ਰਹੀ ਹੈ। ਅਸੀਂ ਤਾਂ ਖੈਰ ਬੜੀ ਦੇਰ ਦੇ ਜਨਾਬੇ ਅਲੀ ਲੋਕਾਂ ਨੂੰ ਦੱਸ ਰਹੇ ਆ ਪਿੱਟ ਰਹੇ ਆ ਕਿ ਟਿਕਟੌਕ ਤੇ ਬੱਚੀਆਂ ਜਿਹੜੇ ਆ ਨਾ ਉਹ ਬੇਰਾਹ ਰਵੀ ਦਾ ਸ਼ਿਕਾਰ ਹੋ ਰਹੇ ਆ, ਉਹ ਗਲਤ ਸਾਈਡਾਂ ਤੇ ਜਾ ਰਹੇ ਆ। ਜਿਹੜਾ ਮੋਬਾਈਲ ਅਸੀਂ ਬੱਚਿਆਂ ਦੇ ਹੱਥ ਦੇ ਵਿੱਚ ਦਿੱਤਾ ਹੋਇਆ ਨਾ ਇਹ ਇੱਕ ਚੱਲਦਾ ਫਿਰਦਾ ਬੰਬ ਅਸੀਂ ਨਿਆਣੇ ਨੂੰ ਫੜਾਤਾ ਵਾ। ਪਤਾ ਨਹੀਂ ਇਹ ਕਦੋਂ ਫਟ ਜਾਣਾ ਵਾ, ਕੀ ਹੋ ਜਾਣਾ ਵਾ, ਕਿਸੇ ਨੂੰ ਨਹੀਂ ਪਤਾ। ਲੇਕਿਨ ਅਸੀਂ ਅੱਜ ਦੱਸਾਂਗੇ ਲੋਕਾਂ ਨੂੰ ਕਿ ਤੁਸੀਂ ਆਪਣੇ ਬੱਚੇ ਔਰ ਬੱਚੀਆਂ ਨੂੰ ਕਿਸ ਤਰ੍ਹਾਂ ਇਹਨਾਂ ਕੋ ਬਚਾ ਸਕਦੇ ਆ। ਦੂਸਰਾ ਸਾਡਾ ਅੱਜ ਫੋਕਸ ਹੋਏਗਾ ਮਨਾਹਲ ਮਲਕ ਕਿ ਉਹਨੇ ਜਨਾਬੇ ਅਲੀ ਕੀ ਕੀਤਾ, ਕੀ ਕਰਾਇਆ, ਕੀ ਕਰਦੀ ਰਹੀ ਤੇ ਕੀ ਹੋਇਆ। ਪਹਿਲੇ ਅਸੀਂ ਜਨਾਬ ਪੜ੍ਹਦੇ ਹਾਂ ਇੱਕ ਨਾ ਉਰਦੂ ਦੀ ਵੈਬਸਾਈਟ ਆ, ਉਹਨੇ ਥੋੜ੍ਹੀ ਜਿਹੀ ਤਹਿਰੀਰ ਲਿਖੀ ਆ। ਉਹ ਤਹਿਰੀਰ ਮੇਰੇ ਦਿਲ ਦੇ ਉੱਤੇ ਲੱਗੀ ਆ। ਉਹ ਤਹਿਰੀਰ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ ਵਾਂ। ਪਾਕਿਸਤਾਨ ਦੀ ਮਾਰੂਫ ਟਿਕਟਾਕਰ ਮਨਾਹਲ ਮਲਕ ਦੀ ਵੀਡੀਓ ਆਪਣੇ ਬॉयਫ੍ਰੈਂਡ ਦੇ ਨਾਲ ਬੋਸੋ ਕਨਾਰ ਕਰਦੇ ਆਇਆ ਲੀਕ ਹੋ ਗਈ। ਸੋਸ਼ਲ ਮੀਡੀਆ 'ਤੇ ਚੱਲਣ ਵਾਲੀ ਅਫਵਾਹ ਜਿਹੜੀ ਆ ਉਹਦੇ ਮੁਤਾਬਕ ਮਾਰੂਫ ਟਿਕਟਾਕਰ मनाहल मलक अपनी खूबसूरत दिलकश अदाओं के बाइस लाखों लड़कों के दिलों की धड़कन नहीं दिल इधर होंदा लाखों दिलों के दिल की धड़कन मैं तो इतने दिल ते मज़ा आने बाकी मैं कट्टा कुछ करना वा। लेकिन इन नौजवानों का दिल उस वक़्त टूटा जब एक पुरस्रार लड़के के साथ फहाश वीडियो इंटरनेट पर लीक हो गई। ਇਹ ਤਾਂ ਜਨਾਬੇ ਅਲੀ ਸਿਰਫ ਇੰਨੀ ਉਰਦੂ ਪੇਪਰ ਦੀ ਜਿਹੜੀ ਗੱਲ ਹੈ ਨਾ ਤੁਹਾਨੂੰ ਮੈਂ ਉਹ ਦੱਸਦਾ ਪਿਆ ਵਾਂ। ਬਾਕੀ ਅੰਦਰ ਵਾਲੀਆਂ ਗੱਲਾਂ ਕਿਉਂਕਿ ਵੀਡੀਓ ਮੈਂ ਸਾਰੀਆਂ ਦੇਖੀਆਂ ਵਾਂ। ਅਗਰ ਕਿਸੇ ਨੂੰ ਜ਼ਰੂਰਤ ਵੀ ਹੋਈ ਤਾਂ ਮੈਂ ਵੀਡੀਓ ਹੁਣ ਤੁਹਾਨੂੰ ਕੋਈ ਨਹੀਂ ਦੇਣੀਆਂ। ਮੈਂ ਹਰ ਵਾਰੀ ਕਹਿ ਦਿੰਦਾ ਤਾਂ ਫਿਰ ਸਾਰੇ ਮੈਸੇਜ ਕਰਨ ਲੱਗ ਜਾਂਦੇ ਸਾਰਾ ਮੈਂ ਵੀ ਵੀਡੀਓ ਦੇ वो भी दे ਵੀਡੀਓ ਯਾਰ ਕਿ ਕੋਈ ਨਹੀਂ ਮਿਲਣੀ। ਮੈਂ ਸਾਰੀਆਂ ਦੇਖ ਲਈਆਂ ਵਾਂ। ਮੈਂ ਜਨਾਬੇ ਅਲੀ ਤੁਹਾਡੀ ਮੰਜ਼ਰਕਸ਼ੀ ਉਹਨਾਂ ਵੀਡੀਓ ਦੀ ਉੱਦਾਂ ਕਰ ਦੇਣੀ ਆ ਕਿ ਤੁਹਾਡੀ ਇੰਜ ਤਸੱਲੀ ਹੋ ਜਾਣੀ ਆ ਕਿ ਤੁਹਾਨੂੰ ਵੀਡੀਓ ਦੇਖਣ ਦੀ ਲੋੜ ਹੀ ਨਹੀਂ ਰਹਿਣੀ। ਹੁਣ ਜਨਾਬੇ ਅਲੀ ਮਨਾਹਲ ਮਲਕ ਦਾ ਇੱਕ ਬਿਆਨ ਸਾਹਮਣੇ ਆਇਆ ਵਾ ਜਿਹੜੀ ਉਹ ਮਗਰਮੱਛ ਦੇ ਆਂਸੂ ਰੋ ਰਹੀ ਆ ਇੱਕ FIA ਦੇ ਦਫ਼ਤਰ 'ਚ ਬਹਿ ਕੇ ਕਿ ਮੇਰੀਆਂ ਜਨਾਬੇ ਅਲੀ ਜਾਲੀ ਵੀਡੀਓ ਲੀਕ ਹੋ ਗਈਆਂ, ਮੇਰਾ ਫਲਾਂ ਹੋ ਗਿਆ, ਉਹਨਾਂ ਨੂੰ ਐਡਿਟ ਕੀਤਾ ਗਿਆ, ਇਹ ਕੀਤਾ ਗਿਆ। ਐਡਿਟ ਕਰਨ ਦੇ ਵਿੱਚ ਮੈਂ ਥੋੜ੍ਹੀ ਜਿਹੀ ਇੱਕ ਗੱਲ ਦੱਸਾਂਗਾ, ਤੁਸੀਂ ਬਿਹਤਰ ਫੈਸਲਾ ਕਰਨਾ ਵਾ ਕਿ ਵੀਡੀਓ ਐਡਿਟ ਹੋਈ ਆ ਜਾਂ ਨਹੀਂ ਹੋਈ। ਇੱਕ ਵੀਡੀਓ ਆਈ ਆ ਜਿਹਦੇ ਵਿੱਚ ਬੋਸੋ ਕਨਾਰ ਮੂੰਹ ਵਾਲਾ ਨਹੀਂ ਹੋ ਰਿਹਾ, ਬੋਸੋ ਕਨਾਰ ਹੋ ਰਿਹਾ ਵਾ ਲੇਕਿਨ ਹੋਰ ਬੋਸੋ ਕਨਾਰ ਹੋ ਰਿਹਾ ਵਾ। ਇਹ ਮੇਰੇ ਕੋਲ ਇੱਕ ਮੋਬਾਈਲ ਆ ਜਨਾਬੇ ਅਲੀ, ਇੰਨਾ ਮੋਬਾਈਲ ਮੇਰੇ ਮੂੰਹ ਦੇ ਅੰਦਰ ਚਲਾ ਗਿਆ। ਠੀਕ ਹੈ, ਇਹਨੂੰ ਤੁਸੀਂ ਦੱਸਣਾ ਵਾ ਕਿ ਮੈਂ ਕਿੱਦਾਂ ਐਡਿਟ ਕਰ ਲਿਆ। ਆਹ ਮੋਬਾਈਲ ਮੇਰੇ ਮੂੰਹ ਦੇ ਵਿੱਚ ਆ ਅਤੇ ਇਹ ਮੈਂ ਕਿੱਦਾਂ ਐਡਿਟ ਕਰ ਲਿਆ। ਐਡੀਟਿੰਗ ਦੇ ਵੀ ਕੁਛ ਜ਼ਾਬਤੇ ਹੁੰਦੇ ਆ, ਕੁਛ ਅਖਲਾਕ ਹੁੰਦਾ ਵਾ। ਐਡਿਟ ਚੀਜ਼ਾਂ ਹੋ ਜਾਂਦੀਆਂ ਵਾ ਲੇਕਿਨ ਕਿਸੇ ਤੌਰ ਤਰੀਕੇ ਨਾਲ ਹੁੰਦੀਆਂ ਨਾ। ਇਹ ਨਹੀਂ ਕਹਿ ਸਕਦੇ ਆਹ ਸਾਰਾ ਮੋਬਾਈਲ ਥੋੜ੍ਹਾ ਜਿਹਾ ਵੱਡਾ ਵਾ, ਮੈਂ ਕੋਸ਼ਿਸ਼ ਕਰਦਾ ਆਹ ਰਿਮੋਟ ਮੂੰਹ ਦੇ ਵਿੱਚ ਲੈ ਕੇ ਦੇਖਾਂ। ਇਹਨੂੰ ਕਿੱਦਾਂ ਤੁਸੀਂ ਐਡਿਟ ਕਰ ਲਓਗੇ। ਮੈਨੂੰ ਸਿਰਫ ਇਹ ਗੱਲ ਦੱਸ ਦਿਓ ਕਿ ਇਹ ਬੋਸੋ ਕਨਾਰ ਤੁਸੀਂ ਕਿਸ ਤਰ੍ਹਾਂ ਐਡਿਟ ਕਰ ਸਕਦੇ ਹੋ। ਕੋਈ ਗੱਲ ਅਸੀਂ ਕਰ ਲਈਏ ਨਾ, ਮੰਨ ਲੈਂਦੇ ਆ ਕਿ ਤੁਸੀਂ ਸਾਡੀ ਕੌਮ ਨੂੰ ਉਸ ਲੈਵਲ ਤੱਕ ਲੈ ਗਏ ਹੋਣ ਕਿ ਸਾਡੀ ਕੌਮ ਜਿਹੜੀ ਆ ਟਿਕਟੋਕਰਾਂ ਦੇ ਮਗਰ ਲੱਗ ਗਈ ਆ। ਵੱਡਾ ਮਾਲ ਦਿਖਾ ਕੇ ਤੁਸੀਂ ਉਹਨਾਂ ਨੂੰ ਆਪਣੇ ਮਗਰ ਲਾ ਲਿਆ ਵਾ। ਲੇਕਿਨ ਭਾਈ ਹਕੀਕਤ ਨੂੰ ਤੁਸੀਂ ਕਿੱਦਾਂ ਛੁਪਾ ਲਓਗੇ ਕਿ ਹਕੀਕਤ ਕੀ ਆ। ਹਕੀਕਤ ਇਹ ਆ ਕਿ ਜਿਹੜੀ ਬੋਸੋ ਕਨਾਰ ਉਹਦੇ ਵਿੱਚ ਨਜ਼ਰ ਆ ਰਹੀ ਆ ਉਹਦੇ ਵਿੱਚ ਕੁਝ ਚੀਜ਼ਾਂ ਤੁਹਾਡੇ ਮੂੰਹ 'ਚ ਜਾ ਰਹੀਆਂ ਵਾ, ਉਹ ਕਿੱਦਾਂ ਜਾ ਰਹੀਆਂ ਵਾ। ਮੈਂ ਤਾਂ ਜਨਾਬੇ ਅਲੀ ਸਿਰਫ ਇਹ ਸਾਦਾ ਜਿਹਾ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵਾ, ਹੋਰ ਮੈਂ ਕੁਛ ਨਹੀਂ ਪੁੱਛਣਾ ਚਾਹੁੰਦਾ। ਇਹ ਤੋਂ ਇਲਾਵਾ ਹੋਰ ਵੀ ਬੜੀਆਂ ਚੀਜ਼ਾਂ ਵਾ ਕਿਉਂਕਿ ਜਦੋਂ ਮੇਰੇ ਦਿਲ ਦੀ ਧੜਕਨ ਤੇਜ਼ ਹੋਈ ਸੀ ਨਾ ਤੇ ਮੈਂ ਇੰਜ ਕਰਕੇ ਕੀਤਾ ਸੀਗਾ ਤੇ ਉੱਦਾਂ ਦੀਆਂ ਚੀਜ਼ਾਂ ਵੀ ਵਿੱਚ ਬੜੀਆਂ ਸਾਰੀਆਂ ਹੈਗੀਆਂ ਵਾ। ਲੇਕਿਨ ਗੱਲ ਕਰਨ ਦਾ ਮਕਸਦ ਸਿਰਫ ਇੱਕ ਹੀ ਆ ਕਿ ਜਨਾਬ FIA ਵਾਲੇ ਨੂੰ ਕਹਾਂਗਾ
ਕਿ ਜਨਾਬ ਇਹਨਾਂ ਦੀ ਇੱਕ ਪ੍ਰੋਪਰ ਤਹਿਕੀਕਾਤ ਕਰੋ। ਇਹ ਰੋਜ਼ ਦਾ ਰੰਡੀ ਰੋਣਾ ਜਿਹੜਾ ਨਾ ਇਹ ਬੰਦ ਹੋਣਾ ਚਾਹੀਦਾ ਵਾ ਕਿ ਇੱਕ ਦਿਨ ਇੱਕ ਦੀ ਵਾਇਰਲ ਹੋ ਜਾਂਦੀ, ਦੂਸਰੇ ਦਿਨ ਦੂਸਰੇ ਦੀ ਵਾਇਰਲ ਹੋ ਜਾਂਦੀ, ਤੀਸਰੇ ਦਿਨ ਤੀਸਰੇ ਦੀ ਵਾਇਰਲ ਹੋ ਜਾਂਦੀ। ਮਿਲੀਅਨ ਦੇ ਵਿੱਚ ਇਹਨਾਂ ਦੇ ਵਿਊਜ਼ ਨੇ, ਇੰਸਟਾਗ੍ਰਾਮ ਦੇ ਉੱਪਰ ਇਹਨਾਂ ਦੇ ਮਿਲੀਅਨ ਜਿਹੜੇ ਨੇ ਉਹ ਫਾਲੋਅਰ ਨੇ, ਟਿਕਟੌਕ ਦੇ ਉੱਪਰ ਇਹਨਾਂ ਦੇ ਮਿਲੀਅਨ ਫਾਲੋਅਰ ਨੇ। ਲੇਕਿਨ ਉਹਦੇ ਬਾਵਜੂਦ ਫਾਲੋਅਰਾਂ ਤੋਂ ਲੈਣਾ ਪਤਾ ਨਹੀਂ ਤੁਸੀਂ ਕੀ ਆ, ਵਿਊਜ਼ ਕੋ ਤੁਸੀਂ ਲੈਣਾ ਪਤਾ ਨਹੀਂ ਕੀ ਆ। ਆਪਣੇ ਆਪ ਹੀ ਇੱਕ ਐਟਮ ਕਰਦੇ ਆ, ਸਾਡੀ ਕੌਮ ਦਾ ਬੇੜਾ ਗਰਕ ਕਰਦੇ ਆ ਤੇ ਆਰਾਮ ਨਾਲ ਸਾਈਡ ਤੇ ਹੋ ਕੇ ਬਹਿ ਜਾਂਦੇ ਆ। ਕਦੀ ਕਿਸੇ ਬੰਦੇ ਨੇ ਨਹੀਂ ਸੋਚਿਆ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਡੀ ਆਉਣ ਵਾਲੀ ਨਸਲ ਦੇ ਉੱਪਰ ਕੀ ਇਫੈਕਟ ਹੋਏਗਾ, ਸਾਡੀ ਆਉਣ ਵਾਲੀ ਨਸਲ ਕਿੰਨੀ ਕੁ ਤਬਾਹ ਹੋ ਜਾਏਗੀ। ਕਦੀ ਨਹੀਂ ਸੋਚਿਆ। ਵੀਡੀਓ ਵਾਇਰਲ ਕਰਦੇ ਆ, ਵੀਡੀਓ ਵਾਇਰਲ ਕਰਨ ਤੋਂ ਬਾਅਦ ਜਾ ਕੇ FIA ਦਫ਼ਤਰ ਬਹਿ ਜਾਂਦੇ ਆ। ਉਹ ਇੱਕ ਮੋਟੀ ਜਿਹੀ ਸੀਗੀ, ਉਹ ਕੀ ਉਹਦਾ ਨਾਂ ਸੀ, ਜਿਹੜੀ ਸਾਰੇ ਪਿੰਡ ਦੇ ਵਿੱਚ ਪੋਚਾ ਲਾਉਂਦੀ ਰਹੀ। ਉਸ ਤੋਂ ਬਾਅਦ ਜਨਾਬੇ ਵਾਲੀ ਆਪਣੀਆਂ ਕੰਧਾਂ ਕੱਜਦੀ ਰਹੀ। ਫਿਰ ਇੱਕ ਵੀਡੀਓ ਵਾਇਰਲ ਹੋਈ ਜਿਸ 'ਚ ਇੰਜ ਕਰਕੇ ਉਹਨੇ ਸਭ ਕੁਝ ਕੱਢਿਆ, ਕੱਢ ਕੇ ਸਾਹਮਣੇ रखता। फिर जी मैं मुल्तान FIA दफ्तर गई, वहाँ पे जाके मैंने वहाँ उनको कहा मेरी फेक वीडियो है, इसको वो किया जाए। भाई हले तक ਉਹਦੀ ਕੋਈ ਰਿਜ਼ਲਟ ਸਾਨੂੰ ਸਾਹਮਣੇ ਨਹੀਂ ਆਇਆ। ਉਹ ਮੁੱਛਾਂ ਜਿਹਾ ਲੱਗ ਪਾਈ, ਉਹਦੇ ਨਾਲ ਵਿਆਹ ਕਰਕੇ ਹੁਣ ਨਿਆਣਾ ਜੰਮਣ ਨੂੰ ਫਿਰਨ ਡਈ ਆ। ਮੈਨੂੰ ਸਮਝ ਨਹੀਂ ਲੱਗਦੀ ਪਈ ਕਰਨਾ ਕੀ ਚਾਹੁੰਦੇ ਇਸ ਟਿਕਟੌਕਰ ਸਾਡੀ ਕੌਮ ਦੇ ਨਾਲ। ਇੰਨੀ ਅਖਲਾਕੀਅਤ ਤੋਂ ਥੱਲੇ ਡਿੱਗ ਜਾਂਦੇ ਆ ਕਿ ਬੰਦਾ ਇਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ ਔਰ ਕੁਝ ਕਹਿਣਾ ਚਾਹੁੰਦਾ ਵੀ ਨਹੀਂ ਕਿ ਯਾਰ ਇਹਨਾਂ ਦਾ ਅਸੀਂ ਕੀ ਕਰ ਲਈਏ, ਹੁਣ ਸਾਨੂੰ ਦੱਸੋ। ਲੇਕਿਨ ਮੈਂ ਹੁਣ ਕਹਾਂਗਾ FIA ਵਾਲਿਆਂ ਨੂੰ ਕਿ ਜਨਾਬ ਇਹਦੀ ਇੱਕ ਸ਼ਫਾਫ ਇਨਕੁਆਇਰੀ ਕਰੋ। ਇਨਕੁਆਇਰੀ ਦੇ ਵਿੱਚ ਦੁੱਧ ਦਾ ਦੁੱਧ ਤਾਂ ਖੈਰ ਅਸੀਂ ਅੱਜ ਬੜੇ ਦੇਖ ਲਏ ਆ, ਲੇਕਿਨ ਫਿਰ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਲਕੁਲ ਕਲੀਅਰ ਹੋਣਾ ਚਾਹੀਦਾ ਵਾ। ਮੈਂ ਨਾ ਜਦੋਂ ਇਹ ਵਲੌਗ ਕਰਨਾ ਸੀ ਨਾ, ਇਸ ਤੋਂ ਬਾਅਦ ਮੈਂ ਨਾ ਇਹਦੀ ਵਾਲ ਤੇ ਗਿਆ ਟਿਕਟੌਕ ਵਾਲੀ ਤੇ 8.8 ਮਿਲੀਅਨ ਇਹਦੇ ਫਾਲੋਅਰ ਸੀਗੇ। ਮੈਂ ਉਹਨਾਂ ਫਾਲੋਅਰਾਂ ਤੇ ਹੈਰਾਨ ਆ ਕਿ ਉਹਦੇ ਫਾਲੋਇੰਗ ਦੇ ਵਿੱਚ ਦੇਖਦੇ ਕੀ ਆ। ਇੱਕ ਸ਼ਾਇਦ ਮੈਨੂੰ ਵੀ ਨਜ਼ਰ ਆਈ ਕਿ ਠੀਕ ਠਾਕ ਆ ਇਹਦੇ ਕੋਲ, ਬਾਕੀ ਉਹ ਤੋਂ ਇਲਾਵਾ ਮੈਨੂੰ ਉਹ 'ਚ ਕੋਈ ਸ਼ੈ ਨਜ਼ਰ ਨਹੀਂ ਆਈ ਕਿ ਕੀ ਹੈਗਾ ਕੀ ਨਹੀਂ। ਜਦੋਂ ਵੀਡੀਓ ਵਾਇਰਲ ਹੋਈ ਆ, ਹੁਣ ਜਨਾਬੇ ਵਾਲੀ ਮੇਰੀ ਫੈਮਿਲੀ डिप्रेशन में है। मैं जिन्नियां पहलियां वीडियो देखियां ना, मेरा ख्याल है फैमिली ਨੂੰ ਉਦੋਂ ਹੀ ਕਿਤੇ ਡੁੱਬ ਕੇ ਮਰ ਜਾਣਾ ਚਾਹੀਦਾ ਸੀ। ਉਦੋਂ ਫੈਮਿਲੀ ਡਿਪਰੈਸ਼ਨ 'ਚ ਨਹੀਂ ਆਈ, ਹੁਣ ਹੀ ਫੈਮਿਲੀ ਨੂੰ ਡਿਪਰੈਸ਼ਨ 'ਚ ਆਉਣ ਦੀ ਜ਼ਰੂਰਤ ਪਈ ਜਦੋਂ ਵੀਡੀਓ ਦੇਖੀ। ਵੀਡੀਓ ਦੇ ਨਾਲ ਮੂੰਹ ਮੈਚ ਕਰ ਲਓ, ਵੀਡੀਓ ਦੇ ਨਾਲ ਬਾਕੀ ਚੀਜ਼ਾਂ ਮੈਚ ਕਰ ਲਓ, ਸਾਰੀਆਂ ਪੂਰੀਆਂ ਆਂਡੀਆਂ ਵਾ, ਹਰ ਚੀਜ਼ ਬਰਾਬਰ ਆ। ਲੇਕਿਨ ਉਹਦੇ ਬਾਵਜੂਦ ਜਨਾਬੇ ਵਾਲੀ ਅਸੀਂ FIA ਜਾ ਕੇ ਬਹਿ ਗਏ ਹਾਂ। ਖੈਰ ਜੀ ਹੁਣ ਉਹਦੇ ਬਿਆਨ ਤੇ ਆਨੇ, ਜਿਹੜਾ ਉਹਨੇ ਬਿਆਨ ਦਿੱਤਾ ਉਹਦਾ ਕਹਿਣਾ ਜੀ ਮੇਰੀ ਫੈमिली डिप्रेशन ਦੇ ਵਿੱਚ ਚਲੀ ਗਈ ਆ, हम पर क्या गुजर रही है, हम ये चाहते हैं कि हमें सपोर्ट करें। हले भी चाहती है कि ਅਸੀਂ सपोर्ट करिए ना। दसो ਜਿਹਨੇ ਸਪੋਰਟ ਕਰਨੀ ਸੀ ਉਹਦੇ ਨਾਲ ਜਾ ਕੇ ਬੋਸੋ ਕਨਾਰ ਕਰਦੇ ਰਹੇ। ਅਸੀਂ ਘੱਟਾ ਸਪੋਰਟ ਕਰੀਏ ਤੁਹਾਡੇ ਨਾਲ, ਜਿਹਦੇ ਨਾਲ ਸਾਰੀ ਬੋਸੋ ਕਨਾਰ ਕੀਤੀ ਆ, ਉਹਦੇ ਨਾਲ ਜਾ ਕੇ ਸਪੋਰਟਾਂ ਵੀ ਲੈ ਆਉਣ। ਉਦੋਂ ਸਪੋਰਟ ਉਹਦੀ ਲੈ ਲਈ, ਹੁਣ ਸਾਡੀ ਵਾਰੀ ਆਈ ਹੈ ਤੇ ਹੁਣ ਸਾਰੀ ਆ ਕੇ ਸਾਨੂੰ ਫੈਮਲੀਆਂ ਸਪੋਰਟ ਕਰਨ। ਜੀ ਮੇਰੀ ਫੈਮਿਲੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ। ਤੁਹਾਡੇ ਘਰ ਧੀਆਂ ਭੈਣਾਂ, ਜਿਨ੍ਹਾਂ ਦੇ ਘਰ ਧੀਆਂ ਭੈਣਾਂ ਆਉਂਦੀਆਂ ਮੁਹਤਰਮਾ, ਉਹ ਇੱਦਾਂ ਕਰਕੇ ਆਪਣੇ ਜਿਸਮ ਦੀ ਨਮਾਇਸ਼ ਨਹੀਂ ਕਰਦੀਆਂ, ਇੰਜ ਕਰਕੇ ਆਪਣੀ ਨੌਜਵਾਨ ਨਸਲ ਨੂੰ ਬਰਬਾਦ ਨਹੀਂ ਕਰਦੀਆਂ। ਜਿਨ੍ਹਾਂ ਦੇ ਘਰ ਧੀਆਂ ਭੈਣਾਂ ਆਉਂਦੀਆਂ ਉਹ ਆਪਣੇ ਧੀਆਂ ਭੈਣਾਂ ਸਕੂਨ ਨਾਲ ਰਹਿੰਦੀਆਂ, ਪੜ੍ਹਦੀਆਂ, ਸਾਰਾ ਕੁਝ ਕਰਦੀਆਂ। ਲੇਕਿਨ ਇਦਾਂ ਦੀ ਧੀ ਭੈਣ ਹੋਵੇ ਨਾ ਤੇ ਬੰਦਾ ਕਹਿੰਦਾ ਪਹਿਲੇ ਦਿਨ ਹੀ। ਬਹੁਤ ਸ਼ੁਕਰੀਆ।